ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜਿਹੜਾ ਇਜ਼ਰਾਈਲ ਨੇ ਜੋ ਗਾਜ਼ਾ ਦੇ ਵਿੱਚ ਤਬਾਹੀ ਮਚਾਈ ਆ, ਉਹ ਤੋਂ ਬਾਅਦ ਹੁਣ ਉਹਨਾਂ ਨੇ ਲੈਬਨਾਨ ਦੇ ਵਿੱਚ ਸੇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬਹੁਤ ਵਾਰ ਰਾਜਕਰਮਵੀਰ ਸਿੰਘ ਜੀ ਆਪਣੇ ਜਿਹੜੇ ਆ ਢਾਡੀ ਜਾਂ ਹੋਰ ਸਿੱਖ ਜਿਹੜੇ ਲੋਕ ਆ, ਉਹ ਹਮੇਸ਼ਾ ਹੀ ਐਗਜ਼ਾਮਪਲ ਦਿੰਦੇ ਰਹਿੰਦੇ ਆ ਵੀ ਦੇਖੋ ਜੀ ਜਿਊਜ਼ ਵੱਲ ਦੇਖੋ, ਇਜ਼ਰਾਈਲ ਨੇ ਕਿੰਨੀ ਤਰੱਕੀ ਕਰ ਲਈ, ਜਿਊਜ਼ ਕਿੱਥੇ-ਕਿੱਥੇ ਪਹੁੰਚੇ ਹੋਏ ਹੈਗੇ ਆ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ, ਜਿਊਜ਼ ਦਾ ਹੋਲੋਕਾਸਟ ਹੋਇਆ ਹੋਇਆ ਸੀ। ਬਹੁਤ ਜ਼ਿਆਦਾ ਉਹਨਾਂ ਨਾਲ ਧੱਕਾ ਹੋਇਆ ਸੀ। ਪਰ ਜਿਸ ਹਿਸਾਬ ਦੇ ਨਾਲ ਇਜ਼ਰਾਈਲ ਹੁਣ ਕਰ ਰਿਹਾ ਆ, ਉਸ ਦੇ ਉਲਟ ਬੋਲਣਾ ਹਰ ਇੱਕ ਦਾ ਫਰਜ਼ ਬਣਦਾ ਹੈਗਾ। ਮੈਂ ਬਹੁਤ ਵਾਰ ਦੇਖੇ ਵੀ ਪੰਜਾਬੀ ਖਾਸ ਕਰਕੇ ਆਮ ਗੱਲਾਂ ਦੇ ਵਿੱਚ ਬੜਾ ਰੌਲਾ ਪਾਉਂਦੇ ਰਹਿੰਦੇ ਆ। ਜਿੱਥੇ ਧੱਕਾ ਹੁੰਦਾ ਆਮ ਲੋਕਾਂ ਦੇ ਨਾਲ, ਉੱਥੇ ਚੁੱਪ ਕਰ ਜਾਂਦੇ ਹੈਗੇ ਆ, ਚਾਹੇ ਆਪਾਂ ਅਮਰੀਕਾ ਦੇ ਵਿੱਚ ਵੀ ਬੈਠੇ ਹੋਵੇ। ਸਭ ਤੋਂ ਪਹਿਲਾਂ ਜੇ ਪੰਜਾਬੀਆਂ ਵੱਲੋਂ ਗੱਲ ਕਰਦੇ ਜਾਈਏ ਤੇ ਅਸੀਂ ਇਹ ਗੱਲ ਜ਼ਰੂਰ ਸਾਰਿਆਂ ਨਾਲ ਸਾਂਝੀ ਕੀਤੀ ਸੀ ਵੀ ਜੋ ਗਾਜ਼ਾ ਦੇ ਵਿੱਚ ਹੋ ਰਿਹਾ, ਗਾਜ਼ਾ ਦੇ ਵਿੱਚ ਜੋ ਉੱਥੇ ਦੇ ਲੋਕਾਂ ਨੇ, ਉੱਥੇ ਦੇ ਮਿਲੀਟੈਂਟਸ ਨੇ 1200 ਇਜ਼ਰਾਈਲੀਆਂ ਨੂੰ ਮਾਰਿਆ ਸੀ ਜਾ ਕੇ, ਜਾਂ ਉਹਨਾਂ ਨੂੰ ਕਿਡਨੈਪ ਕੀਤਾ ਸੀ, ਉਹ ਗਲਤ ਸੀ। ਪਰ ਉਸ ਤੋਂ ਬਾਅਦ 50,000 ਦੇ ਕਰੀਬ ਪਾਲਸਤੀਨੀਅਨ ਲੋਕਾਂ ਨੂੰ ਮਾਰਿਆ ਜਾ ਚੁੱਕਾ ਹੈ। 1 ਮਿਲੀਅਨ ਤੋਂ ਲੋਕ ਵੱਧ ਜਿਹੜੇ ਡਿਸਪਲੇਸ ਕੀਤੇ ਜਾ ਚੁੱਕੇ ਆ। ਪੂਰੇ ਦਾ ਪੂਰਾ ਸ਼ਹਿਰ ਜਿਹੜਾ ਆ ਉਹਦਾ ਖੰਡਰ ਬਣਾ ਦਿੱਤੇ ਗਏ ਆ ਤੇ ਇਜ਼ਰਾਈਲ ਬਹੁਤ ਧੱਕਾ ਕਰ ਰਿਹਾ ਹੈਗਾ। ਕੁਝ ਕੁ ਮੁਲਕ ਜਿਹੜੇ ਬੋਲ ਰਹੇ ਆ, ਪਰ ਕੁਝ ਨਹੀਂ ਬੋਲ ਰਹੇ। ਹੁਣ ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲ ਵਾਲਿਆਂ ਨੇ ਲੈਬਨਾਨ ਦੇ ਵਿੱਚ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੋਇਆ ਤੇ ਅੱਜ ਸਭ ਤੋਂ ਵੱਡਾ ਅਟੈਕ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਕੀਤਾ ਤੇ 270 ਲੋਕਾਂ ਨੂੰ ਮਾਰ ਦਿੱਤਾ। ਹੁੰਦਾ ਕੀ ਆ ਵੀ ਜਦੋਂ ਇਦਾਂ ਦੀ ਜੰਗ ਲੱਗਦੀ ਆ, ਉਹਦੇ ਵਿੱਚ ਆਮ ਲੋਕ ਜਿਹੜੇ ਮਾਰੇ ਜਾਂਦੇ, ਜਿਨ੍ਹਾਂ ਦਾ ਕੋਈ ਪੋਲੀਟੀਕਲ ਪਰਪਸ ਵੀ ਨਹੀਂ ਹੁੰਦਾ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ। ਜੀ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੇਜਰਸ ਆ, ਉਹਨਾਂ 'ਚ ਦੇਖੋ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜਾ ਡੈਟੋਨੇਟ ਹੋਣ ਵਾਲਾ ਮਟੀਰੀਅਲ ਰੱਖਿਆ ਸੀ ਤੇ ਉਹ ਜਿਹੜੇ ਪੇਜਰਸ ਆ ਉਹ ਬਲੋ ਆਊਟ ਕਰਤੇ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ, ਜੇ ਬਹੁਤ ਸਾਰੇ ਜੇ ਸਾਡੇ ਸਰੋਤੇ ਉਹਨਾਂ 'ਚ ਡਾਕਟਰ ਵੀ ਸੁਣਦੇ ਹੋਣਗੇ, ਅਮਰੀਕਾ ਦੇ ਵਿੱਚ ਵੀ ਮੈਂ ਅੱਜ ਕੱਲ੍ਹ ਵੀ ਦੇਖਦਾ, ਹਾਲਾਂਕਿ ਪੇਜਰ ਜਿਹੜੇ ਆ ਇੱਥੋਂ ਆਲਮੋਸਟ ਖਤਮ ਹੋ ਚੁੱਕੇ। ਬਹੁਤ ਸਾਰੇ ਡਾਕਟਰਸ ਉਹ ਪੇਜਰਸ ਨੂੰ ਯੂਜ਼ ਕਰਦੇ ਆ, ਫੋਨ ਨਹੀਂ ਯੂਜ਼ ਕਰਦੇ, ਕਿਉਂਕਿ ਉਹਦੀ ਆਵਾਜ਼ ਨਹੀਂ ਆਉਂਦੀ ਤੇ ਤੁਹਾਨੂੰ ਪਤਾ ਲੱਗ ਜਾਂਦਾ ਜਿੱਥੇ ਕਿਤੇ ਐਮਰਜੈਂਸੀ ਹੋਵੇ। ਡਿਸਟਰੈਕਸ਼ਨ ਘੱਟ ਹੁੰਦੀ ਆ। ਜੀ। ਸੋ ਲੈਬਨਾਨ ਦੇ ਵਿੱਚ ਬਹੁਤ ਸਾਰੇ ਆਮ ਲੋਕ ਜਿਹੜੇ ਆ ਪੇਜਰਸ ਉਹਨਾਂ ਨੂੰ ਯੂਜ਼ ਕਰਦੇ ਸੀਗੇ ਤੇ ਉਹ ਪੇਜਰਸ ਬਲੋ ਆਊਟ ਕਰਤੇ। ਉਹਦੇ ਨਾਲ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ, ਬਹੁਤ ਜ਼ਿਆਦਾ ਫੱਟੜ ਹੋ ਗਏ। ਹੁਣ ਤੁਸੀਂ ਸੋਚੋ, ਰੱਬ ਨਾ ਕਰੇ ਕੋਈ ਆਮ ਬੰਦਾ ਪੇਜਰ ਲੈ ਕੇ ਉਹ ਜਾ ਰਿਹਾ ਪਲੇਨ ਦੇ ਵਿੱਚ ਤੇ ਉੱਥੇ ਜੇ ਬਲੋ ਆਊਟ ਹੋ ਜਾਏ ਤਾਂ ਪਲੇਨ ਸਾਰੇ ਜਿਹੜੇ ਆਮ ਲੋਕ ਆ ਉਹ ਮਾਰੇ ਜਾਣੇ ਆ। ਸੋ ਉਹਦੇ ਸੰਬੰਧ ਦੇ ਵਿੱਚ ਈਵਨ ਦੋ ਕਿਸੇ ਬੰਦੇ ਨੇ ਹਿੰਮਤ ਤਾਂ ਜ਼ਰੂਰ ਰੱਖੀ ਆ। ਸਾਬਕਾ CIA ਦੇ ਡਾਇਰੈਕਟਰ ਲਿਓਨ ਪਨੇਟਾ ਜਿਹੜੇ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਦਾ ਹਿਲ ਮੁਤਾਬਕ ਵੀ ਜਿਹੜੇ ਪੇਜਰ ਬਲਾਸਟ ਲੈਬਨਾਨ 'ਚ ਕੀਤੇ ਗਏ ਆ, ਉਹ ਟੈਰਰਿਜ਼ਮ ਹੈਗਾ। ਸੋ ਘੱਟੋ ਘੱਟ ਇੱਕ ਬੰਦਾ ਤਾਂ ਬੋਲਿਆ ਵੀ ਇਹ ਸ਼ਰੇਆਮ ਧੱਕਾ ਆ, ਵੀ ਤੁਸੀਂ ਆਮ ਲੋਕ ਹੀ ਮਾਰੀ ਜਾਂਦੇ ਆ। ਕੋਈ ਸਬਜ਼ੀ ਖਰੀਦਣ ਗਿਆ, ਕੋਈ ਉਹ ਜਿਨ ਕਿਸੇ ਨੇ ਪੇਜਰ ਲਿਆ, ਉਹਦਾ ਮਤਲਬ ਇਹ ਥੋੜ੍ਹਾ ਵੀ ਉਹ ਪੇਜਰ ਜਿਹੜਾ ਉਹ ਖਾੜਕੂ ਬੰਦਾ ਆ ਜਾਂ ਕੋਈ ਹੋਰ ਆ। ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਓਕੈਜ਼ੀਓ ਕੋਰਟੇਜ਼ ਨੇ ਵੀ ਇਹ ਜਿਹੜਾ ਇਸ ਚੀਜ਼ ਨੂੰ ਕੰਡੈਮ ਕੀਤਾ ਹੈਗਾ ਵੀ ਇਜ਼ਰਾਈਲ ਵਾਲਿਆਂ ਨੇ ਇਹ ਧੱਕਾ ਕੀਤਾ ਆ। ਇਹ ਅਨਇਕੁਇਕਲੀ violates international humanitarian laws and undermine US efforts to prevent a wider conflict. ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਪਿਛਲੇ ਹਫ਼ਤੇ ਇਹ ਕਿਹਾ ਸੀ ਵੀ US ਕਿਸੇ ਤਰ੍ਹਾਂ ਪੇਜਰ ਐਕਸਪਲੋਜ਼ਨ ਦੇ ਵਿੱਚ ਇਨਵੋਲਵ ਨਹੀਂ ਹੈਗਾ ਤੇ ਨਾ ਹੀ US ਨੂੰ ਇਹਦੇ ਬਾਰੇ ਦੱਸਿਆ ਗਿਆ ਹੈਗਾ ਆ। ਜਦੋਂ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਗੈਲੈਂਟ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਇੱਕ ਨਵੀਂ ਲੜਾਈ ਦੇ ਵਿੱਚ ਹੁਣ ਹੈਜ਼ਬੁੱਲਾ ਦੇ ਨਾਲ ਐਂਟਰ ਹੋ ਚੁੱਕੇ ਹੈਗੇ ਆ। ਸੋ ਸ਼ਰੇਆਮ ਜਿਹੜਾ ਆ ਧੱਕਾ ਹੋ ਰਿਹਾ ਤੇ ਦੁਨੀਆ ਦੀਆਂ ਜਿਹੜੀਆਂ ਤਾਕਤਾਂ ਆ ਉਹ ਚੁੱਪ ਹੈਗੀਆਂ ਵੀ ਪਤਾ ਨਹੀਂ ਸਾਡੇ ਤੇ ਕੀ ਹੋ ਜਾਣਾ ਆ। ਇਹ ਬਹੁਤ ਮਾੜੀ ਗੱਲ ਹੈਗੀ ਆ। ਕਿਸੇ ਵੀ ਮੁਲਕ 'ਚ ਕਿਸੇ ਵੀ ਧਰਮ, ਕਿਸੇ ਵੀ ਜਾਤ ਦੇ ਬੰਦੇ ਦੇ ਨਾਲ ਜਿਹੜਾ ਧੱਕਾ ਹੁੰਦਾ ਆ, ਉਹ ਹਰ ਇੱਕ ਨੂੰ ਉਹਦੇ ਉਲਟ ਬੋਲਣਾ ਚਾਹੀਦਾ ਆ। ਖਾਸ ਕਰਕੇ ਸਿੱਖਾਂ ਨੂੰ ਤਾਂ, ਕਿਉਂਕਿ ਸਾਡਾ ਜਿਹੜਾ ਇਹੀ ਕਨਸੈਪਟ ਆ ਵੀ ਕਿਸੇ ਨਾਲ ਧੱਕਾ ਹੁੰਦਾ ਆ, ਕੋਈ ਵੀ ਹੋਵੇ, ਅਸੀਂ ਉਹਦੇ ਨਾਲ ਖੜਾਂਗੇ। ਸੋ 270 ਲੋਕਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਹਾਲਾਂਕਿ ਲੈਬਨਾਨ ਵਾਲਿਆਂ ਨੇ ਵੀ ਰਾਕਟ ਲਾਂਚਰ ਉੱਤੇ ਛੱਡੇ ਆ, ਪਰ ਇਜ਼ਰਾਈਲ 'ਚ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਸਿਸਟਮ ਤਕੜਾ ਰੱਖਿਆ। ਜੀ ਜੀ ਪ੍ਰਜੋਤ ਸਿੰਘ ਜੀ, ਇਹ ਵੀ ਦੱਸਦੇ ਜਾਈਏ, ਰੀਸੈਂਟ ਆਪਾਂ ਪਿਛਲੇ ਵੀਕ ਦੇ ਵਿੱਚ ਵੀ ਇਹ ਚਰਚਾ ਕੀਤੀ ਸੀ, ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਇਹਦੀ ਮੈਨੂਫੈਕਚਰਿੰਗ ਦੇ ਵਿੱਚ ਇਜ਼ਰਾਈਲ ਇਨਵੋਲਵ ਸੀਗਾ ਇਹਨਾਂ ਪੇਜਰਸ ਦੇ ਵਿੱਚ।
CIA ਦੇ ਕੋਲ ਇਹ ਟੈਕਨੋਲੋਜੀ ਸੀ, ਪਰ CIA ਨੇ ਇਹ ਕਹਿ ਕੇ ਇਸ ਟੈਕਨੋਲੋਜੀ ਦੀ ਵਰਤੋਂ ਨਹੀਂ ਕੀਤੀ ਵੀ ਇਹਦੇ ਨਾਲ ਆਮ ਲੋਕਾਂ ਦੇ ਮਰਨ ਦੀ ਸੰਭਾਵਨਾ ਜ਼ਿਆਦਾ ਹੈਗੀ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਉਹਨਾਂ ਨੇ ਰਿਮੋਟਲੀ ਇਸ ਨੂੰ ਐਕਸੈਸ ਕਰਕੇ ਉਹ ਉਡਾ ਸਕਦੇ ਸੀ, ਬੰਦੇ ਉਹਨਾਂ ਨੂੰ ਮਾਰ ਸਕਦੇ ਸੀ, ਕੀ ਇਹਦਾ ਮਤਲਬ ਉਹਨਾਂ ਦੇ ਕੋਲ ਇਹ ਟੈਕਨੋਲੋਜੀ ਨਹੀਂ ਹੋਊਗੀ ਵੀ ਪੇਜਰਸ ਦੇ ਵਿੱਚ ਕੀ ਇਨਫੋਰਮੇਸ਼ਨ ਆ ਜਾ ਰਹੀ ਆ ਵੀ ਉਹ ਵੀ ਉਹਨਾਂ ਨੂੰ ਨਾ ਜਿਹੜੀ ਉਹ ਪਤਾ ਹੋਵੇ। ਉਹ ਦੂਰੋਂ ਬੈਠੇ ਉਹਨਾਂ ਨੇ ਦੇਖੋ ਕਿੰਨੇ ਸਾਲ ਤੱਕ ਪਹਿਲਾਂ ਉਹਨਾਂ ਨੇ ਉਹ ਪੇਜਰ ਬਣਾਏ ਜਿਹਦੇ ਵਿੱਚ ਉਹਨਾਂ ਨੇ ਛੋਟਾ ਜਿਹਾ ਬਰੂਦ ਦਾ ਮਟੀਰੀਅਲ ਭਰਿਆ ਤੇ ਇਵੈਂਚੁਅਲੀ ਉਹਨਾਂ ਨੇ ਮੌਕਾ ਘਾਤ ਲਾ ਕੇ ਜਿਹੜਾ ਆ ਉਸ ਨੂੰ ਉਹਨਾਂ ਨੇ ਵਰਤੋਂ ਕਰਕੇ ਉਸ ਦੇ ਵਿਸਫੋਟ ਜਿਹੜੇ ਉਹ ਕਰਵਾਏ ਆ। ਸੋ ਇਹ ਬਹੁਤ ਵੱਡੀ ਜਿਹੜੀ ਚੀਜ਼ ਆ। ਹਰ ਇੱਕ ਆਮ ਇਨਸਾਨ ਦੇ ਮਨ ਦੇ ਵਿੱਚ ਇਸ ਖਬਰ ਤੋਂ ਬਾਅਦ ਦੇ ਵਿੱਚ ਇੱਕ ਡਰ, ਇੱਕ ਭੈ ਜਿਹੜਾ ਉਹ ਬੈਠਾ ਆ ਵੀ ਆ ਜਿਹੜੇ ਫੋਨ ਅਸੀਂ ਫੜੀ ਫਿਰਦੇ ਆ ਕਿ ਇਹਨਾਂ ਵਿੱਚ ਵੀ ਇਹੀ ਕੁਛ ਤੇ ਨਹੀਂ, ਕਿ ਇਹਦੇ ਵਿੱਚ ਵੀ ਇਹ ਕੁਛ ਤੇ ਨਹੀਂ ਜਿਹੜਾ ਉਹ ਕਰੀ ਬੈਠੇ ਹੈਗੇ। ਕੀ ਜਿਹੜਾ ਉਹ ਚੱਲ ਰਿਹਾ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇਸ ਟਾਈਮ ਜ਼ੋਰਾਂ ਤੇ ਆ। ਆਪਾਂ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਕੀ ਕੁਛ ਜਿਹੜਾ ਹੋ ਰਿਹਾ, ਬਾਹਰਲੇ ਮੁਲਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੇ ਨਾਲ ਕੀ ਜਿਹੜਾ ਉਹ ਕੀਤਾ ਜਾ ਰਿਹਾ। ਸੋ ਸਿੱਖਾਂ ਨੂੰ ਬਹੁਤ ਜ਼ਿਆਦਾ ਸੁਚੇਤ ਜਿਹੜੇ ਐਕਟਿਵਿਸਟ ਆ ਉਹਨਾਂ ਨੂੰ ਬੜੇ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ ਵੀ ਤੁਸੀਂ ਕਿਹੜੀ ਚੀਜ਼ ਵਰਤ ਰਹੇ ਆ, ਕਿੱਥੋਂ ਲੈ ਰਹੇ, ਕਿਵੇਂ ਕਰ ਰਹੇ ਆ, ਵੀ ਉਹਦਾ ਧਿਆਨ ਰੱਖੋ। ਯੂ ਨੈਵਰ ਨੋ। ਪੈਗਾਸਸ ਬਣਾਉਣ ਵਾਲੇ ਵੀ ਇਜ਼ਰਾਈਲ ਵਾਲੇ ਸੀਗੇ, ਉਹਦੀ ਵਰਤੋਂ ਕਰਦੇ ਹੋਏ ਉੱਥੋਂ ਦੀ ਸਰਕਾਰ ਨੇ, ਭਾਰਤ ਮੋਦੀ ਦੀ ਸਰਕਾਰ ਨੇ ਆਪਣੇ ਜਿਹੜੇ ਉਲਟ ਜਿਹੜੀ ਕਹਿ ਲਓ ਵੀ ਉਹਨਾਂ ਦੀ ਆਪੋਜੀਸ਼ਨ ਪਾਰਟੀ ਵਾਲੇ ਆ ਉਹਨਾਂ ਦੇ ਵਿੱਚ ਕੀਤਾ। ਬਾਕੀ ਦੁਨੀਆ ਭਰ ਦੇ ਵਿੱਚ ਜਿਹੜੇ ਜਿੰਨੇ ਵੀ ਐਕਟਿਵਿਸਟ ਆ ਜੋ ਵੀ ਇੰਡੀਆ ਦੇ ਉਲਟ ਬੋਲਦੇ ਆ, ਜੋ ਧੱਕਾ ਹੋ ਰਿਹਾ ਇੰਡੀਆ ਦੇ ਵਿੱਚ ਉਸ ਬਾਰੇ ਬੋਲਦੇ ਆ, ਉਹਨਾਂ ਦੇ ਜਿਹੜਾ ਉਹਨਾਂ ਨੇ ਫੋਨਸ ਦੇ ਵਿੱਚ ਉਹ ਕੀਤਾ ਸੀਗਾ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਜਿਹੜੀ ਇਸ ਟਾਈਮ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਓਵਰਆਲ ਹਰਜੋਤ ਸਿੰਘ ਜੀ ਬਣਦਾ ਹੈ। ਪਰ ਇਹ ਧੱਕਾ ਜਿਹੜਾ ਸ਼ਰੇਆਮ ਉੱਥੇ ਗਾਜ਼ਾ ਦੇ ਵਿੱਚ ਫਲਸਤੀਨੀਆਂ ਦੇ ਨਾਲ ਜਿਹੜਾ ਉਹ ਚੱਲ ਰਿਹਾ, ਇਹ ਹੁਣ ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ ਲੋਕ ਆਮ ਗੱਲ ਕਰ ਦਿੰਦੇ ਵੀ ਸ਼ਾਂਤੀ ਹੋਣੀ ਚਾਹੀਦੀ ਹੈ ਜੀ, ਸ਼ਾਂਤੀ ਹੋਣੀ ਚਾਹੀਦੀ ਆ। ਜਿਨ੍ਹਾਂ ਟੱਬਰਾਂ ਦੇ ਮੋਹਰੇ, ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਉੱਡਰੇ ਹੋਣਗੇ, ਤੁਸੀਂ ਉਹਨਾਂ ਦੇ ਮਨ ਦੇ ਵਿੱਚ ਕਿੱਥੋਂ ਸ਼ਾਂਤੀ ਲੈ ਆਉਂਗੇ? ਕੀ ਉਹਨਾਂ ਨੂੰ ਕਦੀ ਆਊਗੀ, ਆਸ ਹੋਊਗੀ, ਉਮੀਦ ਹੋਊਗੀ? ਇਹ 2-4 ਜਿਹੜੇ ਮਾਰ ਕੇ ਜਾਂ 270 ਮਾਰ ਕੇ ਉਹਨਾਂ ਨੇ ਹੋਰ ਕਿੰਨੇ ਖਾੜਕੂ ਤਿਆਰ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਉਹ ਇਹ ਅੱਜ ਦਾ ਨਹੀਂ, ਕਿੰਨੇ ਦਹਾਕਿਆਂ ਤੋਂ ਇਹ ਕੁਛ ਜਿਹੜਾ ਆ ਉਹ ਚੱਲ ਰਿਹਾ ਆ। ਸੇਮ ਜਿਹੜੀਆਂ ਚੀਜ਼ਾਂ ਆ, ਜਦੋਂ ਕਿਸੇ ਮਾਈਨੋਰਿਟੀ ਦੇ ਨਾਲ ਧੱਕਾ ਹੁੰਦਾ ਹੈ, ਜਦੋਂ ਕਿਸੇ ਦੇ ਨਾਲ ਵੀ ਧੱਕਾ ਹੁੰਦਾ ਆ, ਉਹ ਸ਼ਰੇਆਮ ਇਦਾਂ ਦੇਖਦੇ ਆ ਤੇ ਗਾਂ ਉਹਨਾਂ ਦੀਆਂ ਨਸਲਾਂ ਦੇ ਵਿੱਚ ਇਹ ਸੁਭਾਵਿਕ ਤੌਰ ਦੇ ਵਿੱਚ ਇਹ ਸੁਭਾਵਿਕ ਹੀ ਗੱਲ ਆ ਵੀ ਉਹਨਾਂ ਨਸਲਾਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਦਾਂ ਦਾ ਜਿਹੜਾ ਉਹਨਾਂ ਨੂੰ ਪ੍ਰੋਪੋਗੰਡਾ ਕਰਨ ਦੀ ਨਹੀਂ ਲੋੜ, ਉਹਨਾਂ ਨੂੰ ਕੁਝ ਦੱਸਣ ਦੀ ਨਹੀਂ ਲੋੜ। ਉਹਨਾਂ ਨੇ ਆਪਣੀ ਅੱਖਾਂ ਦੇ ਨਾਲੇ ਸਾਰਾ ਕੁਝ ਜਿਹੜਾ ਉਹ ਦੇਖਿਆ ਆ। ਯਾਇਰ ਸਿਨੇਮਾ ਇਹ ਉਹੀ ਬੰਦਾ ਆ ਜਿਹਨੇ ਹਮਾਸ ਦੇ ਨੂੰ ਲੀਡ ਕਰਕੇ ਉੱਥੇ ਉਦੋਂ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ। ਉਹੀ ਬੰਦਾ ਆ ਜਿਹਦੇ ਕਈ ਦਹਾਕੇ ਪਹਿਲਾਂ ਉਹਦੇ ਸਾਹਮਣੇ ਉਹਦੇ ਮਾਪੇ ਨੂੰ, ਉਹਦੇ ਟੱਬਰ ਨੂੰ ਜਿਹੜਾ ਉਹ ਇਜ਼ਰਾਈਲ ਦੇ ਦੁਆਰਾ ਮਾਰਿਆ ਗਿਆ ਸੀ। ਫਿਰ ਇਵੈਂਚੁਅਲੀ ਜਿਹੜਾ ਉਸ ਬਦਲੇ ਵੱਲ ਨੂੰ ਵਧਿਆ। ਸੋ ਇਹ ਸਰਕਲ ਆ, ਇਹ ਜਿਹੜਾ ਉਹ ਤੁਰਿਆ ਰਹਿੰਦਾ ਹੈ। ਪਰ ਇਸ ਟਾਈਮ ਪੂਰਾ ਧੱਕਾ ਚੱਲ ਰਿਹਾ। ਇਸ ਦੇ ਵਿੱਚ ਹੀ ਹਰਜੋਤ ਸਿੰਘ ਜੀ ਇੱਕ ਅਪਡੇਟ ਆਪਾਂ ਹੋਰ ਨਾਲ ਦਿੰਦੇ ਜਾਈਏ, ਕਿਉਂਕਿ ਇਜ਼ਰਾਈਲ ਮਿੱਤਰ ਆ ਅਮਰੀਕਾ ਦਾ। ਇਜ਼ਰਾਈਲ ਦੀ ਹੈਲਪ ਦੇ ਲਈ US ਕਹਿੰਦਾ ਵੀ ਛੋਟਾ ਇੱਕ ਟਰੂਪ ਮਿਲਟਰੀ ਦਾ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਲੈਬਨਾਨ ਐਸਕੇਲੇਸ਼ਨ ਹੋਣ ਤੋਂ ਪਹਿਲਾਂ ਉਧਰ ਨੂੰ ਜਿਹੜਾ ਉਹ ਘੱਲਣ ਜਾ ਰਿਹਾ ਆ। ਪੈਂਟਾਗਨ ਦੇ ਜਿਹੜੇ ਪ੍ਰੈਸ ਸਕੱਤਰ ਮੇਜਰ ਜਨਰਲ ਪੈਟਰਿਕ ਰਾਈਡਰ ਆ, ਉਹਨਾਂ ਨੇ ਅੱਜ ਜਿਹੜੇ ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਆ। ਕਹਿੰਦੇ ਵੀ ਸਿਰਫ ਆਪਰੇਸ਼ਨਲ ਸਿਕਿਉਰਿਟੀ ਰੀਜ਼ਨਸ ਦੇ ਲਈ ਇਸ ਤੋਂ ਵੱਧ ਮੈਂ ਹੋਰ ਕੋਈ ਟਿੱਪਣੀ ਜਿਹੜੀ ਉਹ ਨਹੀਂ ਕਰਨੀ। ਟੈਂਸ਼ਨਸ ਮਿਡਲ ਈਸਟ ਦੇ ਵਿੱਚ ਕਹਿੰਦੇ ਵਧੀਆਂ ਪਈਆਂ ਆ ਤੇ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਉਹ ਕਹਿੰਦੇ ਵੀ ਐਡੀਸ਼ਨਲ US ਮਿਲਟਰੀ ਪਰਸਨਲ ਆ, ਉਹਨਾਂ ਨੂੰ ਅੱਗੇ ਜਿਹੜਾ ਉੱਥੇ ਘੱਲਣ ਜਾ ਰਹੇ ਆ। US ਦੇ ਆਲਰੇਡੀ ਉੱਥੇ ਹਜ਼ਾਰਾਂ ਹੀ ਟਰੂਪਸ ਇਲਾਕੇ ਦੇ ਵਿੱਚ ਰਹਿੰਦੇ ਆ, ਜਿਹੜੇ ਕਿ ਈਸਟਰਨ ਮੈਡੀਟਰੇਨੀਅਨ ਤੇ ਰੈੱਡ ਸੀ ਦੇ ਇਰਦ ਗਿਰਦ ਆ। ਉਧਰ ਹਜ਼ਾਰਾਂ ਹੀ ਲੱਖਾਂ ਜਿਹੜੇ ਲੈਬਨੀਜ਼ ਲੋਕ ਆ, ਉਹਨਾਂ ਨੂੰ ਕਹਿੰਦੇ ਵੀ ਆਟੋਮੈਟਿਡ ਕਾਲਸ ਜਿਹੜੀਆਂ ਉਹ ਆ ਰਹੀਆਂ ਆ, ਜਿਸ ਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਤੁਸੀਂ ਇਵੈਕੂਏਟ ਕਰ ਜਾਓ। ਅਨਨੋਨ ਸੋਰਸ ਤੋਂ ਜਿਹੜਾ ਉਹ ਆ ਰਿਹਾ। ਲੈਬਨੀਜ਼ ਟੈਲੀਕਾਮ ਕੰਪਨੀ ਨੇ ਕਿਹਾ ਵੀ ਉਹਨਾਂ ਨੇ ਤਕਰੀਬਨ 80,000 ਅਜਿਹੀਆਂ ਕਾਲਸ ਡਿਟੈਕਟ ਕੀਤੀਆਂ ਆ ਜਿਹੜੀਆਂ ਉਹਨਾਂ ਦੇ ਕਸਟਮਰਸ ਨੂੰ ਗਈਆਂ ਆ ਅਨਨੋਨ ਸੋਰਸਿਸ ਤੋਂ, ਵੀ ਤੁਸੀਂ ਇਵੈਕੂਏਟ ਕਰ ਦਿਓ, ਇੱਥੇ ਜਿਹੜਾ ਤੁਹਾਡੀ ਜਾਨ ਨੂੰ ਜਿਹੜਾ ਉਹ ਖਤਰਾ ਹੋ ਸਕਦਾ ਆ। ਸੋ ਹਰਜੋਤ ਸਿੰਘ ਜੀ ਲੱਗ ਰਿਹਾ ਵੀ ਲੈਬਨਾਨ ਤੇ ਇਜ਼ਰਾਈਲ ਦੇ ਦਰਮਿਆਨ ਵੀ ਜਿਹੜਾ ਇਹ ਲੜਾਈ ਆ, ਯੁੱਧ ਆ, ਜਿਹੜਾ ਉਹ ਜਲਦ ਹੀ ਛਿੜਨ ਜਿਹੜੀ ਉਹ ਜਾ ਰਹੀ ਹੈਗੀ ਆ। ਇਜ਼ਰਾਈਲ ਵਾਲੇ ਲੱਗਦਾ ਵੀ ਉਧਰਲੇ ਪਾਸੇ ਨੂੰ ਹੁਣ ਤੇਜ਼ੀ ਜਿਹੜੀ ਉਹ ਵਧਾ ਸਕਦੇ ਆ। ਉਧਰ ਲਬਨਾਨ ਦੇ ਵਿੱਚ ਸਾਰੇ ਹੀ ਸਕੂਲਾਂ ਨੂੰ ਅੱਜ ਤੇ ਯੂਨੀਵਰਸਿਟੀਜ਼ ਨੂੰ ਉਹਨਾਂ ਦੇ ਕੰਮਕਾਜ ਆ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਹੈ। ਜੀ ਬਿਲਕੁਲ, ਲੜਾਈ ਆਲਰੇਡੀ ਜਿਹੜੀ ਇਹ ਸ਼ੁਰੂ ਹੋ ਗਈ ਹੈਗੀ ਹੈ। ਜਿਹੜੀਆਂ ਖਬਰਾਂ ਆ ਆਪਾਂ ਤੁਹਾਡੇ ਨਾਲ ਨਿਊਯਾਰਕ ਟਾਈਮ, ਰਿਊਟਰਸ ਤੇ ਗਾਰਡੀਅਨ
ਇਹਨਾਂ ਤਿੰਨਾਂ ਦੇ ਵਿੱਚ ਜੋ ਛਪਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਲੇਟੈਸਟ ਦੱਸਦੇ ਜਾਈਏ, ਇਜ਼ਰਾਈਲ ਵੱਲੋਂ ਜੋ ਬੰਬਾਰਡਮੈਂਟ ਕੀਤੀ ਗਈ ਆ ਲੈਬਨਾਨ ਦੇ ਵਿੱਚ, ਉਹਦੇ ਨਾਲ ਐਗਜ਼ੈਕਟਲੀ ਹੁਣ ਤੱਕ 274 ਲੋਕ ਮਾਰੇ ਜਾ ਚੁੱਕੇ ਆ। ਫੀਰਸ ਅਵਿਆਦ ਕਰਕੇ ਜੋ ਹੈਲਥ ਮਿਨਿਸਟਰ ਆ ਲੈਬਨਾਨ ਦੇ, ਉਹਦੇ ਵਿੱਚੋਂ 31 ਬੱਚੇ ਆ, 31 ਬੀਬੀਆਂ ਆ। ਹੁਣ ਦੱਸੋ ਉਹਨਾਂ ਦਾ ਕੀ ਕਸੂਰ ਹੈਗਾ? ਤੇ 1000 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਅਵਿਆਦ ਨੇ ਕਿਹਾ ਵੀ ਜਿਹੜੀਆਂ ਇਜ਼ਰਾਈਲ ਦੀਆਂ 에ਅਰ ਸਟ੍ਰਾਈਕਸ ਆ ਉਹ ਹਸਪਤਾਲਾਂ 'ਚ, ਮੈਡੀਕਲ ਸੈਂਟਰਸ ਤੇ ਐਂਬੂਲੈਂਸਸ ਦੇ ਉੱਤੇ ਹੋਈਆਂ ਆ। ਕਹਿੰਦੇ ਐਟਲੀਸਟ 2 ਐਂਬੂਲੈਂਸਸ ਡੈਮੇਜ ਹੋਈਆਂ ਤੇ ਇੱਕ ਜਿਹੜਾ ਮੈਂਬਰ ਲੈਬਨਾਨ ਦਾ ਸਿਵਲ ਡਿਫੈਂਸ ਦਾ ਆ ਉਹ ਫੱਟੜ ਵੀ ਹੋਇਆ ਹੈਗਾ ਆ। ਤੇ ਹਜ਼ਾਰਾਂ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਇਜ਼ਰਾਈਲ ਦੇ ਜੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਹੁਣ ਇਹ ਕਿਹਾ ਆ ਵੀ ਅਸੀਂ ਜੋ ਪੂਰੀ ਤਰ੍ਹਾਂ ਉੱਥੋਂ ਜਿਹੜਾ ਟੈਰਰਿਜ਼ਮ ਆ ਜਿਹੜਾ ਹਿਜ਼ਬੁੱਲਾ ਨੂੰ ਫੈਲਾਇਆ ਜਾ ਰਿਹਾ ਉਸ ਨੂੰ ਖਤਮ ਕਰਨ ਜਾ ਰਹੇ ਆ। ਸੋ ਉਹਨਾਂ ਨੂੰ ਆਲਰੇਡੀ ਜਿਹੜੀ ਆ ਇਹ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਹੈਗੀ ਆ। ਜੀ ਬਿਲਕੁਲ।